ਬਿਸਮਿल्लाह-रहमान-रहीम ਤੇ अस्सलाम वालेकुम। ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਰਾਵਲਪਿੰਡੀ ਤੋਂ ਹੈ ਔਰ ਖਬਰ ਇਹ ਹੈ ਕਿ ਪੀਕਾ ਕਵਾਨੀਨ ਦੇ ਤਹਿਤ ਤੋਹੀਨ ਮਰੀਮ ਦੇ ਉੱਤੇ ਮਜ਼ੀਦ ਲੋਕਾਂ ਨੂੰ ਚੁੱਕ ਲਿਆ ਗਿਆ ਹੈ। ਜੀ ਹਾਂ, ਪੂਰੇ ਪਾਕਿਸਤਾਨ 'ਚ ਹੀ ਪੀਕਾ ਦਾ ਜਿਹੜਾ ਨਵਾਂ ਕਾਨੂੰਨ ਬਣਾਇਆ ਹੈ ਕਿ ਕੋਈ ਸੋਸ਼ਲ ਮੀਡੀਆ ਤੇ ਪੋਸਟ ਲਾਓ ਜਾਂ ਇਹਨਾਂ ਹੁਕਮਰਾਨਾਂ ਦੇ ਉੱਤੇ ਕੋਈ ਮਾੜੀ ਚੰਗੀ ਇਹਨਾਂ ਦੀ ਕਰਪਸ਼ਨ ਦੀ ਗੱਲ ਕਰੋ ਜਾਂ ਇਤਰਾਜ਼ ਕਰੋ ਤੇ ਬੰਦਿਆਂ ਨੂੰ ਚੁੱਕ ਲੈਂਦੇ ਨੇ। ਹੁਣ ਰਾਵਲਪਿੰਡੀ ਤੋਂ ਇਤਲਾਹ ਆ ਰਹੀ ਹੈ ਕਿ ਇੱਕ ਸ਼ਹਿਰੀ ਜਿਹਨੇ ਕੋਈ ਪੋਸਟ ਲਾਈ ਜਿਹਦੇ ਤੇ ਉਹਨੇ ਤਨਕੀਦ ਕੀਤੀ ਮਰੀਮ ਨਵਾਜ਼ ਸ਼ਰੀਫ ਸਾਹਿਬਾ ਤੇ ਸ਼ਾਇਦ ਚੋਲਿਸਤਾਨ ਦੇ ਵਿੱਚ ਜਦੋਂ ਆਰਮੀ ਚੀਫ ਗਏ ਸਨ ਤੇ ਉਹਨਾਂ ਦੀ ਉਸ ਜਿਹੜੀ ਐਕਟੀਵਿਟੀ ਸੀ ਉੱਥੇ ਗ੍ਰੀਨ ਇਨੀਸ਼ੀਏਟਿਵ ਦੇ ਬਾਰੇ ਉਹਦੇ ਤੇ ਕੋਈ ਤਨਕੀਦ ਕੀਤੀ। ਤਨਕੀਦ ਜ਼ਾਹਿਰ ਇਹੋ ਜਿਹੀ ਕੀਤੀ ਹੋਏਗੀ ਕਿ ਮੁਲਕ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਇੱਥੇ ਜਿਹੜੇ ਨੇ ਉਹ ਖਜੂਰਾਂ ਲਾਈਆਂ ਜਾ ਰਹੀਆਂ ਨੇ ਤੇ ਗ੍ਰੀਨ ਇਨੀਸ਼ੀਏਟਿਵ ਤੇ ਦੂਜੇ ਮਾਮਲਾਤ। ਲੇਕਿਨ ਹੁਣ ਪੀਕਾ ਦਾ ਉਹਦੇ ਤੇ ਪਰਚਾ ਦੇ ਕੇ ਕਿਉਂਕਿ ਤੋਹੀਨ ਮਰੀਮ ਕਰ ਛੱਡੀ ਹੈ ਤੇ ਉਸ ਸ਼ਹਿਰੀ ਨੂੰ ਚੁੱਕ ਲਿਆ ਗਿਆ। ਇਹ ਕੋਈ ਇੱਕ ਵਾਕਿਆ ਨਹੀਂ ਹੈ, ਇਸ ਵੇਲੇ ਪੂਰੇ ਮੁਲਕ 'ਚ ਇਹ ਕੰਮ ਹੈ। ਜਿਹਨੂੰ ਦਿਲ ਕਰਦਾ ਹੈ, ਜਿੱਥੋਂ ਦਿਲ ਕਰਦਾ ਹੈ, ਜਿਹੜੇ ਵੇਲੇ ਦਿਲ ਕਰਦਾ ਉਹਨੂੰ ਚੁੱਕ ਲੈਂਦੇ ਨੇ। ਇਹੀ ਕੰਮ ਅਹਿਮਦ ਨੂਰਾਨੀ ਸਾਹਿਬ ਨਾਲ ਵੀ ਹੋਇਆ। ਅਸੀਂ ਉਰਦੂ ਆਪਣੇ ਵੀਲੌਗ 'ਚ ਤਫਸੀਲ ਨਾਲ ਇਹ ਖਬਰ ਰੱਖੀ ਹੈ। ਇੱਥੇ ਸਿਰਫ ਤੁਹਾਨੂੰ ਉਤਲੀ ਗੱਲ ਦੱਸ ਦਿੰਦੇ ਹਾਂ ਕਿ ਅਹਿਮਦ ਨੂਰਾਨੀ ਸਾਹਿਬ ਨੇ ਜਿਹੜੀ ਸਟੋਰੀ ਕੀਤੀ ਸੀ 48 ਘੰਟੇ ਹੋਏ ਨੇ ਸ਼ਾਇਦ ਉਹ ਸਟੋਰੀ ਆਰਮੀ ਚੀਫ ਜਨਰਲ ਆਸਿਮ ਮੁਨੀਰ ਸਾਹਿਬ ਤੇ ਉਹਨਾਂ ਦੇ ਟੱਬਰ ਤੇ ਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਇਖਤਿਆਰਾਤ ਦਾ ਨਾਜਾਇਜ਼ ਇਸਤੇਮਾਲ ਕਰਕੇ ਆਪਣੇ ਟੱਬਰ ਨੂੰ ਫਾਇਦੇ ਪਹੁੰਚਾਏ ਨੇ। ਉਹਨਾਂ ਦੀਆਂ ਧੀਆਂ ਜਿਹੜੀਆਂ ਨੇ ਉਹਨਾਂ ਨੂੰ ਡਿਪਲੋਮੈਟਿਕ ਪਾਸਪੋਰਟ ਲੱਭੇ ਨੇ ਜਿਹੜੇ ਨਹੀਂ ਸੀ ਲੱਭਣੇ ਚਾਹੀਦੇ। ਉਹਨਾਂ ਦੇ ਮਾਮੂ ਦੇ ਕਿੱਸੇ ਨੇ, ਉਹਨਾਂ ਦੀ ਇੱਕ ਮਾਮੂਜ਼ਾਦ ਭੈਣ ਦਾ ਕਿੱਸਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ। ਮੋਹਸਨ ਨਕਵੀ ਸਾਹਿਬ ਦੇ ਕਿੱਸੇ ਨੇ ਤੇ ਹੋਰ ਕਈ ਸਾਰੇ ਰਿਸ਼ਤੇਦਾਰਾਂ ਦੇ ਕਿੱਸੇ ਉਸ ਸਟੋਰੀ ਦੇ ਵਿੱਚ ਦੱਸੇ ਗਏ ਨੇ। ਇਹ ਸਟੋਰੀ ਅਹਿਮਦ ਨੂਰਾਨੀ ਨੇ ਫੈਕਟ ਫੋਕਸ ਤੋਂ ਆਪਣੀ ਜਿਹੜੀ ਵੈਬਸਾਈਟ ਹੈ ਉਸ ਤੋਂ ਕੀਤੀ, ਬਟ ਉਸ ਤੋਂ ਬਾਅਦ ਹੁਣ ਇੰਟੈਲੀਜੈਂਸ ਏਜੰਸੀਆਂ ਤੇ ਪੁਲਿਸਾਂ ਤੇ ਬਾਕੀ ਲਾ ਇਨਫੋਰਸਮੈਂਟ ਜਿਹੜੀ ਉਹਨਾਂ ਨੇ ਅਹਿਮਦ ਨੂਰਾਨੀ ਦੇ ਘਰ ਪਿਛਲੀ ਰਾਤ ਕੋਈ 1 ਵਜੇ ਛਾਪਾ ਮਾਰਿਆ। ਉਹਨਾਂ ਦੀ ਵਾਲਦਾ 'ਤੇ ਵੀ ਤਸ਼ੱਦਦ ਕੀਤਾ, ਉਹਨਾਂ ਦੇ ਭਾਈਆਂ 'ਤੇ ਵੀ ਤਸ਼ੱਦਦ ਕੀਤਾ, ਉਹਨਾਂ ਨੂੰ ਅਗਵਾ ਕਰਕੇ ਚੁੱਕ ਕੇ ਲੈ ਗਏ ਤੇ ਇਸ ਵੇਲੇ ਉਹਨਾਂ ਦੇ ਭਰਾਵਾਂ ਦਾ ਕੋਈ ਪਤਾ ਨਹੀਂ। ਤੇ ਮਤਲਬ ਇਹ ਕਿ ਪੂਰਾ ਮੁਲਕੀ ਜੰਗਲ ਦਾ ਕਾਨੂੰਨ ਬਣਿਆ ਹੋਇਆ। ਤੇ ਦੂਜੇ ਪਾਸੇ ਜਿਹੜੀ ਕੌਮੀ ਸਲਾਮਤੀ ਕਮੇਟੀ ਹੋਈ, ਪਾਰਲੀਮਾਨੀ ਕਮੇਟੀ, ਉਹਦੇ ਵਿੱਚ ਆਰਮੀ ਚੀਫ ਸਾਹਿਬ ਨੇ ਕਿਹਾ ਵੀ ਕਦੋਂ ਤੱਕ ਗਵਰਨੈਂਸ ਦੇ ਜਿਹੜੇ ਗੈਪਸ ਨੇ ਉਹਨਾਂ ਨੂੰ ਸ਼ਹੀਦਾਂ ਦਾ ਖੂਨ ਦੇ ਕੇ ਪੁਰ ਕੀਤਾ ਜਾ ਸਕਦਾ ਹੈ। ਇਹ ਹੁਣ ਸਾਨੂੰ ਨਹੀਂ ਪਤਾ ਵੀ ਇਹ ਗਵਰਨੈਂਸ ਦੇ ਗੈਪ ਹੀ ਪੂਰੇ ਹੋ ਰਹੇ ਨੇ। ਮੇਰਾ ਖਿਆਲ ਹੈ ਜਿਹੜਾ ਸ਼ਹਿਰੀਆਂ ਨੂੰ ਛਿੱਤਰ ਪੈ ਰਹੇ ਨੇ ਹਰ ਪਾਸੇ, ਪਾਕਿਸਤਾਨ ਦੇ ਆਜ਼ਾਦ ਮੁਲਕ ਦੇ ਆਜ਼ਾਦ ਸ਼ਹਿਰੀਆਂ ਦੀ ਜਿਹੜੀ ਠੁਕਾਈ ਹੋ ਰਹੀ ਹੈ ਹਰ ਥਾਂ 'ਤੇ, ਕਿਤੇ ਪੀਕਾ ਕਾਨੂੰਨ ਦੇ ਤਹਿਤ ਤੇ ਕਿਤੇ ਕਿਸੇ ਹੋਰ ਕਾਨੂੰਨ ਦੇ ਤਹਿਤ। ਇੱਕ ਪਾਸੇ ਬਾਜੀ ਮਰੀਮ ਆਪਣੇ ਗੁਨਾਹ ਬਾਰ-ਬਾਰ ਬਖਸ਼ਵਾਉਣ ਵਾਸਤੇ ਮਦੀਨਾ ਦਾ ਔਰ ਮੱਕਾ ਦਾ ਰੁਖ ਕਰਦੀਆਂ ਨੇ, ਜਿਹੜਾ ਕਿ ਚਲੋ ਉਹਨਾਂ ਦਾ ਮਜ਼ਹਬੀ ਹੱਕ ਹੈ, ਲੇਕਿਨ ਆਵਾਮ ਦੇ ਪੈਸੇ ਤੇ ਨਹੀਂ। ਹਰ ਵਾਰੀ ਉਹ ਆਵਾਮ ਦੇ ਪੈਸੇ ਦੇ ਉੱਤੇ ਉਮਰਾ ਕਰਦੀਆਂ ਨੇ ਔਰ ਕੋਈ ਵੇਲਾ ਛੱਡਦੀਆਂ ਨਹੀਂ। ਤੇ ਇੱਕ ਪਾਸੇ ਉਹ ਪੁਰਾਣੇ ਗੁਨਾਹ ਬਖਸ਼ਾਉਣ ਜਾਂਦੀਆਂ ਨੇ ਤੇ ਨਵੇਂ ਗੁਨਾਹ ਜਿਹੜੇ ਨੇ ਉਹ ਔਰ ਉਹਨਾਂ ਦੀ ਇਮਾਦ ਦੇ ਉੱਤੇ ਪੂਰੀ ਰਜੀਮ ਜਿਹੜੀ ਹੈ ਉਹ ਲੋਕਾਂ ਦੇ ਨਾਲ, ਮਾਸੂਮਾਂ ਦੇ ਨਾਲ ਕਰ ਰਹੀ ਹੈ। ਇਸ ਵੇਲੇ ਨੂਰਾਨੀ ਸਾਹਿਬ ਦਾ ਟੱਬਰ ਵੀ ਭੁਗਤ ਰਿਹਾ, ਹੋਰ ਵੀ ਬੜੇ ਸਾਰੇ ਟੱਬਰ ਭੁਗਤ ਰਹੇ ਨੇ ਔਰ ਫਰਹਾਨ ਚਿਸ਼ਤੀ ਸਾਹਿਬ ਨੂੰ ਵੀ ਅਗਵਾ ਕੀਤਾ ਹੈ, ਦੂਜੇ ਲੋਕਾਂ ਨੂੰ ਵੀ। ਉਹਨਾਂ ਦੀ ਕੱਲ੍ਹ ਜਿਸ ਵੇਲੇ ਪਟੀਸ਼ਨ ਕੀਤੀ ਤੇ ਅੱਗੋਂ ਜੱਜ ਸਾਹਿਬਾਂ ਨੇ ਕਿਹਾ ਵੀ ਮੈਂ ਲੈਫਟੀਨੈਂਟ ਜਨਰਲ ਸਾਹਿਬ ਜਿਹੜੇ ਆਰਮੀ ਦੇ ਲੈਫਟੀਨੈਂਟ ਜਨਰਲ ਨੇ, ਮੇਰੀ ਤੇ ਅਦਾਲਤ ਦੀ ਉੱਥੋਂ ਤੱਕ ਪਹੁੰਚ ਹੀ ਨਹੀਂ ਹੈ, ਮੈਂ ਤਾਂ ਉਹਨਾਂ ਨੂੰ ਸੱਦ ਹੀ ਨਹੀਂ ਸਕਦੀ। ਤੇ ਉਹਨਾਂ ਨੇ ਟਰਕਾ ਦਿੱਤਾ, ਮਤਲਬ ਉਸ ਮੁਕੱਦਮੇ 'ਚ ਉਹਨਾਂ ਨੇ ਕਿਸੇ ਕਿਸਮ ਦਾ ਜਿਹੜਾ ਰਿਲੀਫ ਹੈ ਉਹ ਦੇਣ ਤੋਂ ਇਨਕਾਰ ਕਰ ਦਿੱਤਾ। ਅੱਗੋਂ ਇਮਰਾਨ ਖਾਨ ਸਾਹਿਬ ਨੇ ਜੇਲ੍ਹ ਦੇ ਵਿੱਚੋਂ ਇਹ ਕਿਹਾ ਵੀ ਜਿਹੜਾ ਇਸ ਵੇਲੇ ਜ਼ਮਾਨਾ ਹੈ, ਜਿਹੜਾ ਇਸ ਵੇਲੇ ਜ਼ੁਲਮ ਹੈ, ਇਹ ਪਾਕਿਸਤਾਨ ਦੀ ਤਾਰੀਖ 'ਚ ਪਹਿਲੇ ਕਦੇ ਨਹੀਂ ਰਿਹਾ। ਇਮਰਾਨ ਖਾਨ ਨੇ ਆਖਿਆ ਕਿ ਜਨਰਲ ਅਯੂਬ ਤੋਂ ਲੈ ਕੇ ਤੇ ਜਨਰਲ ਯਾਹਿਆ ਤੱਕ ਦੇ ਮਾਮਲਾਤ ਵੇਖੋ ਤੇ ਇਸ ਤਰ੍ਹਾਂ ਦਾ ਜ਼ੁਲਮ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਜਨਰਲ ਯਾਹਿਆ ਖਾਨ ਨੇ ਸ਼ੇਖ ਮੁਜੀਬ ਨੂੰ ਜੇਲੇ ਪਾਇਆ ਪਰ ਉਹਦੀ ਬੇਗਮ ਨੂੰ ਜੇਲ੍ਹ 'ਚ ਨਹੀਂ ਪਾਇਆ। ਉਹਦੀ ਬੇਗਮ ਔਰ ਬੱਚੇ ਆਜ਼ਾਦ ਰਹੇ, ਉਹਨਾਂ ਨੇ ਸਿਰਫ ਸ਼ੇਖ ਮੁਜੀਬੁਰ ਰਹਿਮਾਨ ਨੂੰ ਜੇਲ੍ਹ 'ਚ ਫੜ ਕੇ ਪਾਇਆ। ਫਿਰ ਉਹਨਾਂ ਨੇ ਆਖਿਆ ਕਿ ਜਨਰਲ ਜ਼ਿਆਉਲ ਹਕ ਨੇ ਵੀ ਭੁੱਟੋ ਨੂੰ ਜੇਲ੍ਹ 'ਚ ਪਾਇਆ ਲੇਕਿਨ ਭੁੱਟੋ ਦੀ ਬੇਗਮ ਨੂੰ ਜੇਲ੍ਹ 'ਚ ਨਹੀਂ ਪਾਇਆ। ਇਸੇ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਜਨਰਲ ਮੁਸ਼ਰਫ ਨੇ ਵੀ ਨਵਾਜ਼ ਸ਼ਰੀਫ ਨੂੰ ਜੇਲ੍ਹ 'ਚ ਪਾਇਆ, ਨਵਾਜ਼ ਸ਼ਰੀਫ ਦੀ ਬੇਗਮ ਨੂੰ ਜੇਲ੍ਹ ਦੇ ਵਿੱਚ ਨਹੀਂ ਪਾਇਆ। ਉਹਨਾਂ ਕਿਹਾ ਪਹਿਲਾ ਵੇਲਾ ਹੈ ਜਿੱਥੇ ਨਾ ਸਿਰਫ ਮੈਨੂੰ ਤਾਂ ਜੇਲ੍ਹ 'ਚ ਪਾਇਆ ਹੀ ਪਾਇਆ, ਨਾਲ ਮੇਰੀ ਬੇਗਮ ਬੁਸ਼ਰਾ ਬੀਬੀ ਨੂੰ ਵੀ ਜੇਲ੍ਹ ਦੇ ਵਿੱਚ ਰੱਖਿਆ ਬੇਕਸੂਰ। ਔਰ ਸਿਰਫ ਵਜ੍ਹਾ ਕੀ ਹੈ? ਵਜ੍ਹਾ ਇੱਕੋ ਹੀ ਹੈ ਕਿ ਕਿਸੇ ਤਰੀਕੇ ਨਾਲ ਇਮਰਾਨ ਖਾਨ ਨੂੰ ਬਲੈਕਮੇਲ ਕੀਤਾ ਜਾਵੇ, ਉਹਨੂੰ ਤੋੜਿਆ ਜਾਏ ਤੇ ਹੋਰ ਤਾਂ ਕੋਈ ਤਰੀਕਾ ਨਹੀਂ ਲੱਭਦਾ, ਉਹਦੇ ਘਰ ਦੀਆਂ ਔਰਤਾਂ ਦੇ ਉੱਤੇ ਜ਼ੁਲਮ ਕਰਕੇ ਤੇ ਉਹਨੂੰ ਤੋੜਿਆ ਜਾਏ। ਅੱਛਾ, ਤੁਹਾਨੂੰ ਪਤਾ ਇੱਕ ਗੱਲ ਤੁਸੀਂ ਬਾਰ-ਬਾਰ ਸੁਣਦੇ ਹੋ, ਟਾਊਟਾਂ ਦੇ ਕੋਲੋਂ ਵੀ ਸੁਣਦੇ ਹੋ, ਨੂਨ ਲੀਗ ਵਾਲਿਆਂ ਕੋਲੋਂ ਵੀ ਸੁਣਦੇ ਹੋ ਕਿ ਜੀ ਇਹ ਸਾਰਾ ਕਜੀਆ ਉਸ ਵੇਲੇ ਪਿਆ ਜਿਸ ਵੇਲੇ ਮੌਜੂਦਾ ਆਰਮੀ ਚੀਫ ਜਿਹੜੇ ਉਸ ਵੇਲੇ DG ISI ਸਨ
ਉਹ ਕਰਪਸ਼ਨ ਦੀ ਇੱਕ ਫਾਈਲ ਲੈ ਕੇ ਇਮਰਾਨ ਖਾਨ ਕੋਲ ਗਏ ਤੇ ਕਰਪਸ਼ਨ ਉਹਦੇ ਵਿੱਚ ਹੈ ਸੀ ਮੁਬੈਨਾ ਤੌਰ ਤੇ ਬੁਸ਼ਰਾ ਬੀਬੀ ਦੀ, ਔਰ ਇਮਰਾਨ ਖਾਨ ਨੇ ਬਜਾਏ ਉਸ ਕਰਪਸ਼ਨ ਤੇ ਕਾਰਵਾਈ ਕਰਨ ਦੀ ਉਲਟਾ ਉਹਨਾਂ ਨੇ ਆਰਮੀ ਚੀਫ ਜਿਹੜੇ ਉਸ ਵੇਲੇ DGISI ਸਨ ਉਹਨਾਂ ਨੂੰ ਉਸ ਪੋਜੀਸ਼ਨ ਤੋਂ ਫਾਰਿਗ ਕਰ ਦਿੱਤਾ ਔਰ ਉਹਨਾਂ ਦਾ ਤਬਾਦਲਾ ਕਰਵਾ ਦਿੱਤਾ। ਅੱਛਾ ਚਲੋ ਇਹ ਟਾਊਟ ਗੱਲ ਕਰਦੇ ਨੇ, ਉਹਨਾਂ ਦਾ ਕੰਮ ਹੈ ਗੱਲ ਕਰਨਾ, ਪਰ ਇਹ ਗੱਲ ਸਮਝ ਨਹੀਂ ਆਉਂਦੀ ਵੀ 3 ਸਾਲ ਹੋ ਗਏ ਨੇ ਇਮਰਾਨ ਖਾਨ ਦੀ ਹਕੂਮਤ ਨੂੰ ਸੁੱਟਿਆ, ਹੁਣ 3 ਸਾਲ ਹੀ ਹੋਣ ਵਾਲੇ ਨੇ, ਕਮ ਅਜ਼ ਕਮ 2.5 ਸਾਲ ਹੋ ਗਏ ਨੇ ਆਰਮੀ ਚੀਫ ਨੂੰ, ਆਰਮੀ ਚੀਫ ਬਣਿਆ ਤੇ ਹਜੇ ਤੱਕ ਉਹ ਫਾਈਲ ਨਹੀਂ ਲੱਭਣ ਡਈ, ਉਹ ਫਾਈਲ ਪਤਾ ਨਹੀਂ ਕਿੱਥੇ ਗੁੰਮ ਹੋ ਗਈ ਹੈ ਤੇ ਲੋਕੀ ਨਵੀਆਂ ਫਾਈਲਾਂ ਕੱਢੀ ਫਿਰਦੇ ਨੇ। ਮਤਲਬ ਕਿ ਹੁਣ ਅਹਿਮਦ ਨੂਰਾਨੀ ਨੇ ਉਹ ਆਰਮੀ ਚੀਫ ਦੇ ਉੱਤੇ ਹੀ ਇੱਕ ਸਟੋਰੀ ਲਿਖ ਦਿੱਤੀ ਹੈ, ਮਤਲਬ ਫਾਈਲ ਕੱਢ ਦਿੱਤੀ ਹੈ ਤੇ ਨਵੀਆਂ ਤੋਂ ਨਵੀਆਂ ਫਾਈਲਾਂ ਅੱਗੇ ਆ ਰਹੀਆਂ ਨੇ ਤੇ ਬੁਸ਼ਰਾ ਬੀਬੀ ਦੀ ਫਾਈਲ ਪਤਾ ਨਹੀਂ ਕਿੱਥੇ ਗੁੰਮ ਹੋ ਗਈ ਹੈ। ਅਗਰ ਵਾਕਈ ਇਹ ਕੰਮ ਕੀਤਾ ਸੀ ਤੇ ਇਸ ਤੋਂ ਸੁਨਹਿਰੀ ਮੌਕਾ ਹੋਰ ਕਿਹੜਾ ਹੋਣਾ ਸੀ ਵੀ ਉਹ ਫਾਈਲਾਂ ਕੱਢ ਲੈਂਦੇ। ਬਾਕੀ ਸਾਰੇ ਲੋਕ ਜਿਹੜੇ ਉਹਨਾਂ ਕਹਾਣੀਆਂ ਦੇ ਕਰੈਕਟਰ ਨੇ ਉਹ ਵੀ ਪਾਕਿਸਤਾਨ 'ਚ ਹੀ ਨੇ, ਉਹਨਾਂ ਦੇ ਕੋਲੋਂ ਕੋਈ ਸਬੂਤ, ਕੋਈ ਬਿਆਨ, ਕੋਈ ਸ਼ੈ ਸਾਹਮਣੇ ਲੈ ਆਉਂਦੇ ਤੇ ਇੱਥੋਂ ਤੁਸੀਂ ਆਪ ਹਿਸਾਬ ਲਾ ਲਓ ਕਿ ਇਮਰਾਨ ਖਾਨ ਸਾਹਿਬ ਦੀ ਗੱਲ ਤੇ ਠੀਕ ਹੈ ਵੀ ਇਹ ਜਿਹੜਾ ਮੌਜੂਦਾ ਦੌਰ ਹੈ ਇਹ ਸ਼ਾਇਦ ਐਡਾ ਜ਼ਾਲਿਮ ਦੌਰ ਜਿਹੜਾ ਉਹ ਪਹਿਲੇ ਕਦੀ ਆਇਆ ਨਹੀਂ, ਨਾ ਕਿਸੇ ਨੇ ਦੇਖਿਆ। ਅੱਛਾ ਜੀ, ਕੱਲ੍ਹ ਜਿਹੜੀ ਕੌਮੀ ਸਲਾਮਤੀ ਦੀ ਕਮੇਟੀ ਹੋਈ ਉਹਦੇ ਵਿੱਚ ਆਸਿਮ ਮੁਨੀਰ ਸਾਹਿਬ ਨੇ ਵੀ ਆਖਿਆ ਕਿ ਪਾਕਿਸਤਾਨ ਨੂੰ ਹਾਰਡ ਸਟੇਟ ਬਣਾਉਣ ਦੀ ਲੋੜ ਹੈ। ਪਾਕਿਸਤਾਨ ਸੌਫਟ ਸਟੇਟ ਹੈ, ਹਾਰਡ ਸਟੇਟ ਹੁਣ ਇਦੋਂ ਗਾਂ ਅਸੀਂ ਹਾਰਡ ਕੀ ਬਣਾਉਣੀ। ਅੱਛਾ, ਸ਼ਾਇਦ ਦਹਿਸ਼ਤਗਰਦਾਂ ਦੇ ਬਾਰੇ ਉਹ ਕਹਿ ਰਹੇ ਨੇ ਕਿ ਹਾਰਡ ਸਟੇਟ, ਤੇ ਉਹ ਤਾਂ ਜਨਾਬ ਕਿਸੇ ਨੇ ਰੋਕਿਆ ਤੇ ਜਿੰਨੀ ਮਰਜ਼ੀ ਹਾਰਡ ਸਟੇਟ ਬਣਾਓ ਦਹਿਸ਼ਤਗਰਦਾਂ ਦੇ ਖਿਲਾਫ, ਪੂਰੀ ਕੌਮ ਚਾਹੁੰਦੀ ਹੈ ਵੀ ਹਾਰਡ ਸਟੇਟ ਬਣਾਓ, ਪਰ ਉੱਥੇ ਤੇ ਅਸੀਂ ਆਪਣੀਆਂ ਪਾਲਿਸੀਆਂ ਬਦਲਦੇ ਰਹਿੰਦੇ। ਅੱਜ ਇਹਨਾਂ ਨੂੰ ਦਹਿਸ਼ਤਗਰਦ ਕਹਿੰਦੇ ਆ, ਕੱਲ੍ਹ ਉਹਨਾਂ ਨੂੰ ਪਹਿਲਾਂ ਫਰੀਡਮ ਫਾਈਟਰ ਆਨੇ, ਫਿਰ ਦਹਿਸ਼ਤਗਰਦ ਆਨੇ, ਫਿਰ ਕੁਝ ਹੋਰ ਆਨੇ, ਤੇ ਇਹ ਤੇ ਉੱਥੇ ਤਬਦੀਲੀਆਂ ਅਸੀਂ ਕਰਦੇ ਰਹਿੰਦੇ ਹਾਂ। ਇਹ ਆਵਾਮ ਤੇ ਵਿਚਾਰੀ ਕੋਈ ਨਹੀਂ ਆਂਦੀ ਵੀ ਇਹ ਤਬਦੀਲੀਆਂ ਕਰੋ, ਤੇ ਤੁਸੀਂ ਹਾਰਡ ਬਣਾਓ, ਸੌਫਟ ਬਣਾਓ, ਸਟੇਟ ਵੀ ਤੁਹਾਡੀ ਹੈ, ਕਾਨੂੰਨ ਵੀ ਤੁਹਾਡਾ ਹੈ, ਜੋ ਦਿਲ ਕਰਦਾ ਉਹ ਬਣਾਓ। ਅੱਛਾ ਜੀ, ਉਹਨਾਂ ਕਿਹਾ ਜੀ ਮੁਲਕੀ ਸਲਾਮਤੀ ਤੋਂ ਵੱਡਾ ਕੋਈ ਏਜੰਡਾ ਨਹੀਂ ਹੈ ਤੇ ਕੋਈ ਤਹਿਰੀਕ ਨਹੀਂ ਹੈ ਤੇ ਕੋਈ ਸ਼ਖਸੀਅਤ ਨਹੀਂ ਹੈ। ਇਹ ਜਨਾਬ ਆਰਮੀ ਚੀਫ ਜਨਰਲ ਆਸਿਮ ਮੁਨੀਰ ਸਾਹਿਬ ਨੇ ਆਖਿਆ। ਤਜਜ਼ੀਆ ਇਹਦੇ 'ਚ ਇਹੀ ਹੈ ਵੀ ਮੁਲਕੀ ਸਲਾਮਤੀ ਮਤਲਬ ਕੌਮੀ ਸਲਾਮਤੀ ਦਾ ਮਤਲਬ ਇੱਥੇ ਜਨਰਲ ਆਸਿਮ ਮੁਨੀਰ ਸਾਹਿਬ ਲਿਆ ਜਾਏ, ਤੇ ਤਹਿਰੀਕ ਮਤਲਬ ਤਹਿਰੀਕ ਇਨਸਾਫ, ਤੇ ਸ਼ਖਸੀਅਤ ਮਤਲਬ ਇਮਰਾਨ ਖਾਨ। ਤੇ ਉਹ ਇਹੀ ਦੱਸ ਰਹੇ ਨੇ ਵੀ ਮੇਰੇ ਤੋਂ ਜ਼ਿਆਦਾ ਜ਼ਰੂਰੀ ਹੋਰ ਕੋਈ ਸ਼ੈ ਨਹੀਂ ਹੈ, ਜਿਹੜਾ ਮੇਰੇ ਤੇ ਤਨਕੀਦ ਕਰੇਗਾ ਉਹਨੂੰ ਫਿਰ ਇਹੀ ਆਖਿਆ ਜਾਏਗਾ ਵੀ ਉਹ ਮੁਲਕੀ ਸਲਾਮਤੀ ਤੇ ਹੀ ਤਨਕੀਦ ਕਰ ਰਿਹਾ ਹੈ। ਇਹ ਤੁਹਾਨੂੰ ਅੱਗੇ ਮੈਂ ਦੱਸ ਛੜਿਆ ਕਿ ਜੋ ਪੀਕਾ ਕਾਨੂੰਨ ਦੇ ਤਹਿਤ ਜੋ ਕੁਝ ਲੋਕਾਂ ਦੇ ਨਾਲ ਕੀਤਾ ਜਾ ਰਿਹਾ ਹੈ। ਅੱਛਾ ਜੀ, ਹਬੀਬ ਅਕਰਮ ਸਾਹਿਬ ਨੇ ਇੱਕ ਨਸੀਹਤ ਕੀਤੀ ਹੈ, ਨਸੀਹਤ ਚੰਗੀ ਉਹਨਾਂ ਦੀ ਇਸ ਲਈ ਸਾਹਮਣੇ ਰੱਖ ਰਹੇ ਹਾਂ। ਉਹਨਾਂ ਨੇ ਆਖਿਆ ਵੀ ਇਹ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਲੋਕੀ ਕੋਈ ਸ਼ੈ ਲਿਖ ਦਿੰਦੇ ਨੇ ਜਾਂ ਖਬਰ ਦਿੰਦੇ ਨੇ, ਇਹ 'ਤੇ ਐਡਾ ਇਤਰਾਜ਼ ਹੈ ਔਰ ਐਡਾ ਵੱਟ ਹੈ ਵੀ ਲੋਕਾਂ ਨੂੰ ਚੁੱਕ ਲੈਂਦੇ ਹੋ, ਮਾਰਦੇ ਹੋ, ਪਰਚੇ ਦਿੰਦੇ ਹੋ, ਫਨਾਹ ਕਰਦੇ ਹੋ। ਇਹ ਕਰਨਾ ਛੱਡ ਦਿਓ, ਇਹਦੇ ਨਾਲ ਮਸਲਾ ਹੱਲ ਨਹੀਂ ਹੋਣਾ। ਇਹ ਸਭ ਕੁਝ ਇਸ ਲਈ ਹੋ ਰਿਹਾ ਵੀ ਲੋਕਾਂ ਨੂੰ ਜੋ ਕੁਝ ਤੁਸੀਂ ਕੀਤਾ ਉਹ ਨਾਪਸੰਦ ਹੈ। ਜਦੋਂ ਤੱਕ ਤੁਸੀਂ ਆਪਣੀਆਂ ਅਦਾਵਾਂ ਠੀਕ ਨਹੀਂ ਕਰੋਗੇ, ਜਦੋਂ ਤੱਕ ਉਹ ਪਾਲਿਸੀਆਂ ਠੀਕ ਨਹੀਂ ਕਰੋਗੇ ਜਿਨ੍ਹਾਂ ਦੇ ਉੱਤੇ ਲੋਕਾਂ ਨੂੰ ਵੱਟ ਹੈ, ਲੋਕਾਂ ਨੂੰ ਜਿਹੜੀਆਂ ਪਾਲਿਸੀਆਂ ਤੁਹਾਡੀਆਂ ਬੁਰੀਆਂ ਲੱਗਦੀਆਂ ਨੇ, ਉਹ ਜਦੋਂ ਤੁਸੀਂ ਠੀਕ ਕਰ ਲਓਗੇ ਤੇ ਇਹ ਸਾਰੀ ਫਜ਼ਾ ਵੀ ਠੀਕ ਹੋ ਜਾਏਗੀ। ਇਹ ਫਜ਼ਾ ਮਾਰਿਆਂ, ਚੁੱਕਿਆਂ, ਲੁੱਟਿਆਂ, ਭੰਨਿਆਂ, ਤੋੜਿਆਂ, ਇਹ ਫਜ਼ਾ ਠੀਕ ਨਹੀਂ ਹੋਣੀ। ਇਹ ਫਜ਼ਾ ਆਪਣੀਆਂ ਪਾਲਿਸੀਆਂ ਠੀਕ ਕਰੋਗੇ ਤੇ ਠੀਕ ਹੋਣੀ ਹੈ। ਔਰ ਜਦੋਂ ਤੱਕ ਆਪਣੀਆਂ ਪਾਲਿਸੀਆਂ ਠੀਕ ਨਹੀਂ ਕਰਦੇ, ਲੋਕਾਂ ਨੇ ਤਾਂ ਜ਼ਾਹਿਰ ਹੈ ਕੁਝ ਨਾ ਕੁਝ ਤਾਂ ਲਿਖਣਾ ਹੀ ਹੈ, ਹੋਰ ਲੋਕੀ ਕੀ ਕਰਨਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਖਾਲਿਦ ਜਮੀਲ ਸਾਹਿਬ ਦਾ ਟਵੀਟ ਹੈ। ਖਾਲਿਦ ਜਮੀਲ ਸਾਹਿਬ ਵੀ ਸੀਨੀਅਰ ਸਹਾਫੀ ਨੇ, ਉਹਨਾਂ ਵੀ ਇਹ ਗੱਲ ਕੀਤੀ ਹੈ ਤੇ ਵੈਸੇ ਪੂਰਾ ਪਾਕਿਸਤਾਨ ਹੀ ਇਹ ਗੱਲ ਕਰਨ ਡਿਆ। ਉਹਨਾਂ ਕਿਹਾ ਵੀ ਕੌਮੀ ਸਲਾਮਤੀ ਦੀ ਸੰਜੀਦਗੀ ਦਾ ਆਲਮ ਵੇਖ ਲਓ ਕਿ ਮੁਲਕ ਦੀਆਂ 2 ਵੱਡੀਆਂ ਜਮਾਤਾਂ ਨੇ, ਇੱਕ ਤੇ ਪਾਕਿਸਤਾਨ ਤਹਿਰੀਕ ਇਨਸਾਫ ਹੈ, ਜ਼ਾਹਿਰ ਹੈ ਜਿਹਦੇ ਨਾਲ 90% ਆਵਾਮ ਖਲੋਤੀ ਹੈ, ਉਹਨਾਂ ਦਾ ਜਿਹੜਾ ਲੀਡਰ ਹੈ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਹੈ ਤੇ ਉਹਦੇ ਨਾਲ ਨਾ ਕਿਸੇ ਦੀ ਮੁਲਾਕਾਤ ਕਰਨ ਦੀ ਇਜਾਜ਼ਤ ਹੈ ਤੇ ਨਾ ਇਸ ਮਾਮਲੇ ਤੇ ਉਹਨੂੰ ਇਤਮਾਦ 'ਚ ਲਿਆ ਗਿਆ, ਨਾ ਉਹਨੂੰ ਔਰ ਉਹਦੀ ਪਾਰਟੀ ਦੀ ਮੁਲਾਕਾਤ ਆਪੋ 'ਚ ਕਰਵਾਈ ਗਈ ਹੈ ਤਾਂ ਕਿ ਉਹ ਕੋਈ ਲਾਹੇ ਅਮਲ ਕੌਮ ਦੇ ਸਾਹਮਣੇ ਰੱਖਣ। ਤੇ ਦੂਜਾ ਉਹਨਾਂ ਨੇ ਕਿਹਾ ਨੂਨ ਲੀਗ ਹੈ, ਨੂਨ ਲੀਗ ਦਾ ਜਿਹੜਾ ਸਰਬਰਾਹ ਹੈ ਉਹਨੂੰ ਉਹ ਕੋਈ ਆਪਣਾ ਵਿਰਸੇ ਦੀ ਕਮੇਟੀ ਹੈ ਉਹਦਾ ਇੰਚਾਰਜ ਬਣਾ ਕੇ ਤੇ ਉਹਨੂੰ ਲਾਹੌਰ ਖੁੱਡੇ 'ਚ ਵਿਚਾਰੇ ਨੂੰ ਰੱਖਿਆ। ਮਤਲਬ 2 ਜਿਹੜੇ ਸਾਬਕਾ ਵਜ਼ੀਰ ਆਜ਼ਮ ਨੇ ਔਰ ਜਿਹੜੇ ਕੋਈ ਟੈਰਰਿਜ਼ਮ ਦੀ ਪਾਲਿਸੀ ਦੇ ਉੱਤੇ ਇਨਪੁਟ ਦੇ ਸਕਦੇ ਨੇ, ਦੋਵਾਂ ਨੂੰ ਇਹਨਾਂ ਨੇ ਲਾਗੇ ਲਾਉਣ ਦੀ ਜਿਹੜੀ ਹੈ ਨਾ ਉਹ ਪਾਲਿਸੀ ਜਿਹੜੀ ਹੈ ਉਹ ਨਹੀਂ ਰੱਖੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਕਾਰਪੋਰੇਟ ਫਾਰਮਿੰਗ ਨਾਮਨਜ਼ੂਰ। ਇਹ ਵੀ ਸਾਡੀ ਫੌਜ ਦਾ ਇਨੀਸ਼ੀਏਟਿਵ ਹੈ, ਜਨਰਲ ਆਸਿਮ ਮੁਨੀਰ ਸਾਹਿਬ ਦਾ ਇਨੀਸ਼ੀਏਟਿਵ ਹੈ, ਜਿਹਦੇ ਤਹਿਤ ਨਵੀਆਂ ਨਹਿਰਾਂ ਵੀ ਕੱਢੀਆਂ ਜਾ ਰਹੀਆਂ ਨੇ ਔਰ ਜ਼ਮੀਨ ਵੀ ਕੋਈ 4.5 ਲੱਖ ਏਕੜ ਜ਼ਮੀਨ ਜਿਹੜੀ ਉਹ ਪੰਜਾਬ ਗਵਰਨਮੈਂਟ ਕੋਲ ਲਈ ਗਈ। ਅਸਲ ਤੇ ਉੱਥੇ ਪਹਿਲਾਂ ਬੜੇ ਗਰੀਬ ਮਜ਼ਾਰੇ ਨੇ ਬੜੇ ਸਾਰੇ, ਉਹਨਾਂ ਦੇ ਕੋਲੋਂ ਜ਼ਮੀਨ ਖੋਹ ਕੇ ਤੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ। ਹੁਣ ਲੋਕੀ ਆਂਦੇ ਨੇ ਵੀ ਇਹ ਸਾਨੂੰ ਮਨਜ਼ੂਰ ਕੋਈ ਨਹੀਂ ਹੈ,
ਨਾ ਹੀ ਇਹਦੇ ਨਾਲ ਅਸੀਂ ਆਪਣਾ ਪਾਣੀ, ਅੱਗੋਂ ਸਿੰਧ ਵਾਲੇ ਰੋਂਦੇ ਨੇ ਵੀ ਸਾਡਾ ਪਾਣੀ ਲੈ ਚੱਲੇ ਨੇ, ਪੰਜਾਬ ਵਾਲੇ ਰੋਂਦੇ ਨੇ ਵੀ ਸਾਡੀ ਜ਼ਮੀਨ ਲੈ ਚੱਲੇ ਨੇ। ਇਹ ਵੀ ਇੱਕ ਰੌਲਾ ਬਣਿਆ। ਹੁਣ ਪਤਾ ਨਹੀਂ ਇਹਨੂੰ ਵੀ ਕਿਤੇ ਮੁਲਕੀ ਸਲਾਮਤੀ ਦੇ ਨਾਲ ਹੀ ਨਾ ਕਰ ਦਈਏ ਤੇ ਪੀਕਾ ਐਕਟ ਤੇ ਇੱਥੇ ਨਾ ਲੱਗੇ, ਇੱਥੇ ਕੋਈ ਹੋਰ ਐਕਟ ਲਾ ਦਈਏ, ਦਹਿਸ਼ਤਗਰਦੀ ਦਾ ਐਕਟ ਲਾ ਦਈਏ ਤੇ ਇਹਨਾਂ ਮਜ਼ਾਰਿਆਂ ਨੂੰ ਚੁੱਕ ਜੇਲ੍ਹਾਂ 'ਚ ਸੁੱਟੀਏ ਤੇ ਇਹਨਾਂ ਦੇ ਉੱਤੇ ਪਰਚੇ ਦਈਏ। ਅੱਲਾ ਨਾ ਕਰੇ ਵੀ ਇੰਝ ਹੋਵੇ, ਪਰ ਲੱਗਦਾ ਮੈਨੂੰ ਇੰਝ ਹੀ ਆ ਵੀ ਆਪਣੀਆਂ ਗੱਲਾਂ ਮਨਵਾਉਣ ਵਾਸਤੇ ਅਸੀਂ ਜਿੱਥੇ ਦਿਲ ਕਰਦਾ ਲਕੀਰ ਮਾਰ ਕੇ ਮੁਲਕੀ ਸਲਾਮਤੀ ਬਣਾ ਦਿੰਦੇ, ਜਿੱਥੇ ਜਿਹੜੀ ਦਿਲ ਕਰਦਾ ਉਹ ਕੰਮ ਅਸੀਂ ਕਰਕੇ ਤੇ ਅੱਗੇ ਤੁਰ ਪੈਂਦੇ ਹਾਂ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਰਾਣਾ ਸਿਕੰਦਰ ਹਯਾਤ, ਇਹ ਇੱਕ ਵਜ਼ੀਰ ਤਾਲੀਮ ਨੇ ਤੇ ਇਹਨਾਂ ਦੇ ਤੁਹਾਨੂੰ ਸਿਰਫ ਗੱਲਬਾਤ ਸੁਣਵਾ ਦਿੰਦੇ। ਤੁਸੀਂ ਜ਼ਰਾ ਗੱਲਬਾਤ ਸੁਣ ਲਓ, ਜਨਾਬ ਦਾ ਬਹਿਣ ਦਾ ਸਟਾਈਲ ਸੁਣ ਲਓ, ਲਾਗੇ ਖਵਾਤੀਨ ਨੇ, ਇਹਨਾਂ ਦੀ ਬਾਡੀ ਲੈਂਗੁਏਜ ਵੇਖ ਲਓ ਤੇ ਇਹਨਾਂ ਦਾ ਸਾਰਾ ਹਿਸਾਬ ਕਿਤਾਬ ਵੇਖ ਲਓ ਤੇ ਤੁਹਾਨੂੰ ਆਪੇ ਹਿਸਾਬ ਲੱਗ ਜਾਏਗਾ। ਮੇਰਾ ਤਾਂ ਵੈਸੇ ਖਿਆਲ ਹੈ ਕਿ ਦੁਬਾਰਾ ਤਾਲੀਮੇ ਬਾਲਗਾਂ ਸ਼ੁਰੂ ਕਰਨਾ ਚਾਹੀਦਾ ਹੈ, ਜਿੱਥੇ ਰਾਣਾ ਸਿਕੰਦਰ ਹਯਾਤ ਸਾਹਿਬ ਨੂੰ ਜਿਹੜਾ ਨਾ ਉਹ ਪੜ੍ਹਾਉਣ ਵਾਸਤੇ ਪੜ੍ਹਨੇ ਪਾਉਣਾ ਚਾਹੀਦਾ ਉਸ ਸਕੂਲੇ, ਕਿਉਂਕਿ ਰਾਣਾ ਸਾਹਿਬ ਨੇ ਅਗਲੀਆਂ ਗੱਲਾਂ ਜਿਹੜੀਆਂ ਵੀ ਕਰਨੀਆਂ ਨੇ, ਬਹਰਹਾਲ ਖਵਾਤੀਨ ਅਸਾਤਜ਼ਾ ਉਹਨਾਂ ਦੇ ਆਲੇ ਦੁਆਲੇ ਬੈਠੀਆਂ ਨੇ ਤੇ ਖਲੋਤੀਆਂ ਨੇ, ਮੀਨ ਖਵਾਤੀਨ ਖਲੋਤੀਆਂ ਨੇ ਤੇ ਆਪ ਉਹ ਨਿਸਰ ਕੇ ਬੈਠੇ ਨੇ। ਮਾਜ਼ਰਤ ਗੁੱਸਾ ਨਾ ਕਰ ਜਾਣ, ਇਹ ਕੋਈ ਐਡਾ ਭੈੜਾ ਲਫ਼ਜ਼ ਨਹੀਂ ਜਿਹੜਾ ਮੈਂ ਅਗਲਾ ਕਹਿਣ ਲੱਗਾ ਵੀ ਜਿਵੇਂ ਸੰਡੇ ਤਰ੍ਹਾਂ ਬੈਠੇ ਨੇ, ਤੇ ਉਹ ਬਜਾਏ ਇਸ ਤਰ੍ਹਾਂ ਵੀ ਸੰਡੇ ਤਰ੍ਹਾਂ ਉੱਥੇ ਨਿਸਰ ਕੇ ਬਹਿਣ। ਖਵਾਤੀਨ ਖਲੋਤੀਆਂ ਨੇ ਤੇ ਅਗਰ ਉਹਨਾਂ ਦੇ ਅਦਬ ਦੇ ਵਿੱਚ ਉਹਨਾਂ ਨੂੰ ਕੋਈ ਥਾਂ ਨਹੀਂ ਦੇ ਸਕਦੇ ਤੇ ਪਹਿਲੀ ਗੱਲ ਤੇ ਉਹਨਾਂ ਨੂੰ ਖਲੋਣਾ ਚਾਹੀਦਾ ਸੀ। ਲੇਕਿਨ ਚਲੋ ਅਗਰ ਨਹੀਂ ਵੀ ਖਲੋਣਾ, ਬਹੁਤਾ ਹੀ ਆਪਣੇ ਆਪ ਨੂੰ ਕੋਈ ਉਤਲੀ ਸ਼ਖਸੀਅਤ ਸਮਝਦੇ ਨੇ ਤੇ ਕਮ ਅਜ਼ ਕਮ ਬਹਿੰਦੇ ਤੇ ਚੰਗੇ ਤਰੀਕੇ ਨਾਲ ਨਾ ਬਾਡੀ ਲੈਂਗੁਏਜ ਤੇ ਬਿਹਤਰ ਕਰ ਸਕਦੇ ਸਨ। ਇਹ ਜ਼ਰਾ ਵੇਖੋ ਉੱਥੇ ਕੀ ਹੁੰਦਾ ਰਿਹਾ। ਨਾ ਕਰ ਦੇਣਾ। ਹਾਂਜੀ, ਮੈਡਮ ਪ੍ਰਿੰਸੀਪਲ ਉਹਨਾਂ ਦਾ ਸਾਰਾ ਸਟਾਫ ਇੱਥੇ ਆਇਆ ਹੈ, ਦੇ ਆਰ ਵਰਕਿੰਗ ਰੀਲੀ ਹਾਰਡ। ਰੈਵਨਿਊ ਕੰਪੋਨੈਂਟ ਪੂਰਾ ਔਰ ਇੱਕ ਜਿਹੜੀ ਇਹ ਕੋਸਟਰ, ਇਹ ਦੋਵੇਂ 15 ਦਿਨਾਂ 'ਚ ਵੱਡ ਸਾਹਿਬ ਇਹਨਾਂ ਨੂੰ ਦਿਓ ਲਾਜ਼ਮੀ। ਥੈਂਕ ਯੂ। इसमें कंप्यूटर सर हमारे बच्चे आपसे बहुत खाना है, हम पिछले एक माह से आपको टाइम कर रहे हैं लेकिन आप हमें टाइम नहीं देते। सर मैं इंग्लिश की लेक्चरर हूँ, डिस्कशन होती है क्लास में आपकी तालीम दोस्ती की और बच्चे बहुत ज्यादा खा रहे हैं। कह रहे थे आपके पास सेंटर बना हुआ है? जी सर कंटिन्यूसली बन देखिए सिकंदर साहब रूट सुबह का पत्तों की कॉलेज सिर्फ इस रूट पे एक ਵੇਖ ਲਿਆ ਜੀ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਨੇ ਇੱਕ ਬੜਾ ਹੀ ਜ਼ਬਰਦਸਤ ਫੈਸਲਾ ਕੀਤਾ ਹੈ। ਤੁਹਾਨੂੰ ਪਤਾ ਹੈ ਕਿ ਅਕਸਰ ਕੋਈ ਸਰਕਾਰੀ ਮੁਲਾਜ਼ਮ ਜਾਂ ਅਹਿਲਕਾਰ ਜਿਹੜਾ ਉਹ ਅਗਰ ਨੌਕਰੀ ਦੇ ਦੌਰਾਨ ਉਹਦੀ ਜਾਨ ਚਲੀ ਜਾਏ ਤੇ ਉਹਦੇ ਇੱਕ ਪੁੱਤਰ ਨੂੰ, ਉਹਦੇ ਇੱਕ ਬੇਟੇ ਨੂੰ ਉਹਦੀ ਜਗ੍ਹਾ ਤੇ ਨੌਕਰੀ ਦਿੱਤੀ ਜਾਂਦੀ ਹੈ। ਅਦਾਲਤ ਦੇ ਵਿੱਚ ਇੱਕ ਰਿਟ ਕੀਤੀ ਗਈ ਕਿ ਬੇਟੀਆਂ ਨੂੰ ਨੌਕਰੀ ਕਿਉਂ ਨਹੀਂ ਦਿੱਤੀ ਜਾ ਸਕਦੀ ਅਗਰ ਬੇਟੇ ਨੂੰ ਦਿੱਤੀ ਜਾ ਸਕਦੀ ਹੈ। ਤੁਹਾਨੂੰ ਸਾਡੇ ਕਾਨੂੰਨ ਦਾ, ਸਾਡੇ ਇਨਸਾਫ ਦਾ, ਜਿੰਨਾ ਕਿ ਅਸੀਂ ਖਵਾਤੀਨ ਦੇ ਬਾਰੇ ਇਨਸਾਫ ਕਰਨਾ ਚਾਹੁੰਦੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਤੇ ਇਹੋ ਜਿਹਾ ਰਿਵਾਜ ਹੈ ਕੋਈ ਨਹੀਂ। ਪੁੱਤਰ ਹੋਵੇ ਤਾਂ ਉਹਨੂੰ ਨੌਕਰੀ ਲੱਭ ਜਾਂਦੀ ਹੈ, ਬੇਟੀ ਹੋਵੇ ਤਾਂ ਉਹਨੂੰ ਨਹੀਂ ਲੱਭਦੀ। ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਨੇ ਬੜਾ ਜ਼ਬਰਦਸਤ ਫੈਸਲਾ ਕੀਤਾ ਸੁਪਰੀਮ ਕੋਰਟ 'ਚ। ਉਹਨਾਂ ਨੇ ਕਿਹਾ ਕਿ ਅਗਰ ਕਿਸੇ ਸ਼ਖਸ ਦੀਆਂ ਸਿਰਫ ਬੇਟੀਆਂ ਹੋਣ ਜਾਂ ਵੱਡੀ ਬੇਟੀ ਹੋਏ ਜਿਹੜੀ ਨੌਕਰੀ ਕਰਨ ਦੇ ਕਾਬਿਲ ਹੈ, ਜਾਂ ਉਹ ਫੈਮਿਲੀ ਜਿਹੜੀ ਉਹ ਚਾਹਵੇ ਕਿ ਬੇਟੀ ਨੂੰ ਨੌਕਰੀ ਦਿਓ, ਤੇ ਫਿਰ ਬੇਟੇ ਦੇ ਥਾਂ ਤੇ ਬੇਟੀ ਵੀ ਨੌਕਰੀ ਲੈ ਸਕਦੀ, ਉਹਦਾ ਵੀ ਉਨਾ ਹੀ ਹੱਕ ਹੈ, ਉਹਨੂੰ ਉਸ ਹੱਕ ਤੋਂ ਮਹਿਰੂਮ ਨਹੀਂ ਕੀਤਾ ਜਾ ਸਕਦਾ। ਬੜਾ ਹੀ ਜ਼ਬਰਦਸਤ ਫੈਸਲਾ ਹੈ, ਅਸੀਂ ਇਹਦੀ ਭਰਪੂਰ ਸਤਾਇਸ਼ ਕਰਦੇ ਹਾਂ, ਕਿਉਂਕਿ ਅਗਰ ਬੇਟੇ ਨੂੰ ਨੌਕਰੀ ਲੱਭ ਸਕਦੀ ਹੈ, ਉਹ ਵਾਰਿਸ ਬਣ ਸਕਦਾ ਪਿਓ ਦਾ, ਤੇ ਧੀ ਕਿਉਂ ਨਹੀਂ ਬਣ ਸਕਦੀ। ਇਹ ਇੱਕ ਚੰਗਾ ਫੈਸਲਾ ਹੈ। ਅਸੀਂ ਇਹੀ ਦੁਆ ਕਰਾਂਗੇ ਕਿ ਮਨਸੂਰ ਅਲੀ ਸ਼ਾਹ ਸਾਹਿਬ ਜਿਹੜੇ ਨੇ, ਅੱਲਾ ਉਹਨਾਂ ਨੂੰ ਹਿੰਮਤ ਦੇ, ਉਹ ਮਜ਼ੀਦ ਇਹੋ ਜਿਹੇ ਫੈਸਲੇ ਜਿਹੜੇ ਨੇ ਉਹ ਕਰ ਸਕਣ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਹਕੂਮਤ ਇਸ ਵੇਲੇ ਪੈਟਰੋਲ ਦੇ 1 ਲੀਟਰ ਦੇ ਉੱਤੇ 107 ਰੁਪਏ ਟੈਕਸ ਤੇ ਲੇਵੀ ਲੈ ਰਹੀ ਹੈ। ਹਾਂਜੀ, ਤੁਸੀਂ ਦੁਰਸਤ ਸੁਣ ਰਹੇ ਹੋ। ਇਸ ਵੇਲੇ ਪਾਕਿਸਤਾਨ ਦੀ ਤਾਰੀਖ ਦਾ ਸਭ ਤੋਂ ਜ਼ਿਆਦਾ ਟੈਕਸ ਤੁਸੀਂ ਪੈਟਰੋਲ ਦੇ ਉੱਤੇ ਦੇ ਰਹੇ ਹੋ। ਤਕਰੀਬਨ 107 ਰੁਪਏ 12 ਪੈਸੇ ਤੁਸੀਂ ਇਸ ਵੇਲੇ ਟੈਕਸ ਦੇ ਰਹੇ ਹੋ, ਜਿਹਦੇ ਨਾਂ ਡਿਫਰੈਂਟ ਰੱਖੇ ਨੇ, ਕੋਈ ਸੇਲ ਟੈਕਸ ਰੱਖਿਆ, ਕੋਈ ਲੇਵੀ ਟੈਕਸ ਰੱਖਿਆ, ਕੋਈ ਫਲਾਨਾ, ਲੇਕਿਨ 107 ਰੁਪਏ 12 ਪੈਸੇ। ਇਹ ਮੈਂ ਨਹੀਂ ਆਖਦਾ, ਇਹ ਡੌਨ ਨਿਊਜ਼ ਦੀ ਰਿਪੋਰਟ ਹੈ। ਉਹ ਦੱਸਦੇ ਨੇ ਵੀ ਇਸ ਵੇਲੇ 107 ਰੁਪਏ 12 ਪੈਸੇ ਤੁਸੀਂ ਟੈਕਸ ਦੇ ਰਹੇ ਹੋ। ਜਦੋਂ ਇਹਨਾਂ ਕੋਲੋਂ ਪੁੱਛਿਆ ਵੀ ਤੁਸੀਂ ਪੈਟਰੋਲ ਸਸਤਾ ਕਿਉਂ ਨਹੀਂ ਕਰਦੇ, ਪੂਰੀ ਦੁਨੀਆ 'ਚ ਪੈਟਰੋਲ ਸਸਤਾ ਹੋ ਗਿਆ। ਇਮਰਾਨ ਖਾਨ ਦੇ ਜ਼ਮਾਨੇ 'ਚ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਪੈਟਰੋਲ ਦਾ ਜਿਹੜਾ ਤੇਲ ਦਾ ਫੀ ਬੈਰਲ ਸੀ, ਉਹਦੀ ਕੀਮਤ $117 ਸੀ, 117, ਤੇ ਹੁਣ $64 ਹੈ, $64, ਅੱਧੋ ਅੱਧੀ ਫਰਕ ਪੈ ਗਿਆ। ਤੇ ਕੀਮਤ ਤੁਸੀਂ ਪਾਕਿਸਤਾਨ 'ਚ ਓਨੀ ਰੱਖਣ ਦੀ ਬਜਾਏ ਉਸ ਤੋਂ ਵੀ ਦੁੱਗਣੀ ਕੀਤੀ ਹੈ। ਹੁਣ ਉਸ ਹਿਸਾਬ ਨਾਲ ਤੇ ਕੀਮਤ ਅੱਧੀ ਹੋਣੀ ਚਾਹੀਦੀ। ਅਗਰ ਉਦੋਂ 150 ਰੁਪਏ ਲੀਟਰ ਸੀ ਤਾਂ ਹੁਣ 75 ਰੁਪਏ ਲੀਟਰ ਹੋਣਾ ਚਾਹੀਦਾ। ਲੇਕਿਨ ਪਾਕਿਸਤਾਨ 'ਚ ਇਸ ਵੇਲੇ ਤਕਰੀਬਨ ਪੌਣੇ 300 ਰੁਪਏ ਲੀਟਰ ਤੁਸੀਂ ਪੈਟਰੋਲ ਰੱਖਿਆ, ਤੇ ਉਹਦੇ 'ਚ ਉਹਨਾਂ ਨੇ ਜਵਾਬ ਇਹ ਦਿੱਤਾ ਕਿ ਤੁਹਾਨੂੰ ਪੈਟਰੋਲ ਇਸ ਤੋਂ ਮਹਿੰਗਾ ਦੇਣ ਡਏ ਆ ਵੀ ਅਸੀਂ ਤੁਹਾਡੀ ਬਿਜਲੀ ਸਸਤੀ ਕਰਨੀ ਹੈ।
ਹੈ ਨਾ। ਵੈਸੇ ਇਹੋ ਜਿਹੇ ਸਾਇੰਸਦਾਨ ਚੌਧਰੀ ਨਿਜ਼ਾਮਦੀਨ ਹੀ ਫੜ ਕੇ ਲਿਆ ਸਕਦਾ ਸੀ, ਹੋਰ ਕੋਈ ਨਹੀਂ ਸੀ ਲਿਆ ਸਕਦਾ। ਤੇ ਇਹ ਤੁਸੀਂ ਹੁਣ ਆਪ ਵੇਖ ਲਓ ਕਿ ਇਹ ਲੋਕ ਕਿਹੜੇ ਪਾਸੇ ਨੂੰ ਜਾਂਦੇ ਨੇ ਤੇ ਕਿਹੜੀਆਂ ਗੱਲਾਂ ਕਰਦੇ ਨੇ। ਉਹਨਾਂ ਕਿਹਾ ਵੀ ਇਸ ਤੋਂ ਤੁਹਾਨੂੰ ਪੈਟਰੋਲ ਮਹਿੰਗਾ ਵੇਚਣ ਡਏ ਆ ਤਾਂ ਕਿ ਬਾਅਦ 'ਚ ਤੁਹਾਡੀ ਬਿਜਲੀ ਸਸਤੀ ਕਰ ਸਕੀਏ। ਤੇ ਇਹਦਾ ਮਤਲਬ ਵੀ ਪਹਿਲਾਂ ਪੈਟਰੋਲ ਤੁਹਾਡੇ ਕੋਲੋਂ ਪੈਸੇ ਕੱਢ ਲੈਣਗੇ ਸਾਰੇ, ਉਸ ਤੋਂ ਬਾਅਦ ਉਹ 'ਚੋਂ ਥੋੜ੍ਹੇ ਜਿਹੇ ਪੈਸੇ ਬਿਜਲੀ 'ਚੋਂ ਆਫ ਕਰਕੇ ਤੇ ਆਖਣਗੇ ਵੀ ਅਸੀਂ ਤੁਹਾਡੇ ਤੇ ਆਸਾਨ ਕਰ ਛੱਡਿਆ। ਇਹ ਆਖਰ ਤੇ ਤੁਹਾਡੇ ਸਾਹਮਣੇ ਇੱਕ ਵੀਡੀਓ ਵਿਖਾਉਣੀ ਹੈ। ਇਹ ਚੁੱਕ ਦਾ ਇਲਾਜ ਕੀਤਾ ਜਾ ਰਿਹਾ ਪਾਕਿਸਤਾਨ ਦੇ ਵਿੱਚ, ਠੀਕ ਹੈ। ਇਹਨੂੰ ਪਿੰਚ ਨਰਵ ਕਹਿੰਦੇ ਨੇ, ਮੇਰਾ ਖਿਆਲ ਹੈ, ਮੈਂ ਡਾਕਟਰ ਤੇ ਕੋਈ ਨਹੀਂ ਮੈਡੀਕਲ, ਲੇਕਿਨ ਮੇਰਾ ਖਿਆਲ ਹੈ ਕਿ ਇਹਨੂੰ ਪਿੰਚ ਨਰਵ ਆਖਦੇ ਨੇ। ਤੇ ਇਹਦਾ ਜ਼ਰਾ ਇਲਾਜ ਹੁੰਦਾ ਵੇਖ ਲਓ। ਇੱਟ ਰੱਖ ਕੇ ਤੇ ਉੱਤੇ ਲਾਠੀ ਮਾਰੀ ਜਾ ਰਹੀ ਹੈ। ਤੇ ਮਤਲਬ ਕਹਿਣ ਦਾ ਹੈ ਕਿ ਜੇ ਬੰਦੇ ਨੇ ਨਹੀਂ ਵੀ ਮਰਨਾ ਤਾਂ ਉਹ ਤਦ ਵੀ ਮਰ ਜਾਏ, ਅਤੇ ਜੇ ਉਹਦੀ ਕਮਰ ਸਿੱਧੀ ਰਹਿਣੀ ਹੈ ਤਾਂ ਉਹ ਤਦ ਵੀ। ਉਹ ਮੇਰਾ ਖਿਆਲ ਹੈ ਵੀ ਬੰਦੇ ਦੇ ਜਿਸ ਵੇਲੇ ਉਹ ਲਾਠੀ ਮਾਰਦੇ ਨੇ ਉਹਨੂੰ ਤਕਲੀਫ ਇੰਨੀ ਹੁੰਦੀ ਵੀ ਉਹਨੂੰ ਪੁਰਾਣੀ ਤਕਲੀਫ ਭੁੱਲ ਜਾਂਦੀ ਤੇ ਉੱਠ ਕੇ ਭੱਜ ਪੈਂਦਾ ਉਹ। ਤੇ ਉਹ ਦੁਨੀਆ ਨੂੰ ਆਂਦੇ ਨੇ ਵੀ ਵੇਖੋ ਭੱਜਿਆ ਕਿ ਨਹੀਂ ਬੰਦਾ। ਉਹ ਜ਼ਾਹਿਰ ਹੈ ਉਹਨੂੰ ਦੂਸਰੀ 'ਚ ਭੁੱਲ ਜਾਂਦੀ ਹੈ ਜਿਹੜੀ ਉਹਨੂੰ ਪਹਿਲਾਂ ਆਉਣ ਡਈ ਹੁੰਦੀ ਹੈ। ਜਿਹੜੀ ਨਵੀਂ ਹੁੰਦੀ ਉਹ ਇੰਨੀ ਸ਼ਦੀਦ ਹੁੰਦੀ ਹੈ ਵੀ ਉਹ ਅੱਗੇ ਨੂੰ ਸਿੱਧਾ ਹੀ ਭੱਜਦਾ ਹੈ। ਤੇ ਉਹ ਆਂਦੇ ਨੇ ਵੀ ਵੇਖ ਲਓ ਹੁਣੇ ਤੁਰਿਆ ਨਹੀਂ ਸੀ ਜਾਂਦਾ, ਇਹਦੇ ਕੋਲ ਹੁਣ ਤੁਰ ਕੇ ਵਿਖਾਉਣ ਡਿਆ। ਤੇ ਇਹ ਇੰਝ ਹੀ ਹੈ ਜਿਵੇਂ ਕੋਈ ਬੰਦਾ ਮੋਟਰਸਾਈਕਲ ਤੋਂ ਡਿੱਗੇ ਜਾਂ ਕਿਸੇ ਥਾਂ ਤੋਂ ਡਿੱਗੇ, ਸੜਕ ਤੇ ਉਹਨੂੰ ਸੱਟ ਲੱਗੀ ਹੋਵੇ ਤੇ ਉਹਨੂੰ ਆ ਕੇ ਬੰਦੇ ਕੁੱਟਣ ਲੱਗ ਪੈਣ ਤੇ ਉਹਨੇ ਜ਼ਾਹਿਰ ਹੈ ਵਿਚਾਰੇ ਨੇ ਭੱਜਣਾ ਉੱਠ ਕੇ ਆਪਣੀ ਜਾਨ ਬਚਾਉਣ ਲਈ। ਤੇ ਲੋਕਾਂ ਆਖਣਾ ਵੇਖੋ ਹੁਣੇ ਹੀ ਹਾਏ ਹਾਏ ਕਰਨ ਡਿਆ ਤੇ ਹੁਣ ਉੱਠ ਕੇ ਭੱਜ ਪਿਆ, ਵੇਖੋ ਠੀਕ ਠਾਕ ਹੈ। ਤੇ ਉਸ ਵੇਲੇ ਤੇ ਉਹ ਭੱਜਣ ਡਿਆ ਉਸ ਮਾਰ ਤੋਂ ਬਚਣ ਵਾਸਤੇ। ਤੇ ਇਹ ਵੀਡੀਓ ਤੁਸੀਂ ਵੇਖ ਲਈ ਹੈ। ਇਹ ਮੇਰਾ ਮਸ਼ਵਰਾ ਤੁਹਾਨੂੰ ਇਹ ਹੈ ਕਿ ਮੁਸਤਨਦ ਡਾਕਟਰਾਂ ਦੇ ਕੋਲ ਜਾਇਆ ਕਰੋ ਮਿਹਰਬਾਨੀ ਕਰਕੇ, ਜਿਨ੍ਹਾਂ ਨੇ ਮੈਡੀਕਲ ਪੜ੍ਹਿਆ ਹੈ, ਜਿਨ੍ਹਾਂ ਦਾ ਇੱਕ ਕੰਮ ਹੈ। ਤੇ ਇਹ ਮਿਹਰਬਾਨੀ ਕਰਕੇ ਇਸ ਤਰੀਕੇ ਨਾਲ ਇਹ ਜਿਹੜੇ ਉਲਟੇ ਸਿੱਧੇ ਕੰਮ ਨੇ, ਇਹ ਚਲੋ ਪੁਰਾਣੇ ਜ਼ਮਾਨੇ 'ਚ ਠੀਕ ਹੈ, ਉਸ ਵੇਲੇ ਜ਼ਮਾਨਾ ਹੀ ਇਹੋ ਜਿਹਾ ਸੀ, ਐਕਸੈਸ ਨਹੀਂ ਸੀ ਹੈ, ਇਸੇ ਤਰੀਕੇ ਨਾਲ ਮਾਮਲਾ ਚੱਲਦੇ ਸਨ, ਇਨਫੋਰਮੇਸ਼ਨ ਵੀ ਨਹੀਂ ਸੀ ਹੈ, ਅਵੇਅਰਨੈਸ ਵੀ ਨਹੀਂ ਸੀ ਹੈ। ਤੇ ਹੁਣ ਮਿਹਰਬਾਨੀ ਕਰਕੇ ਜਦੋਂ ਕਿ ਸਾਰੇ ਲੋਕਾਂ ਨੂੰ ਪਤਾ ਹੈ ਕਿ ਇਹ ਮਾਮਲਾਤ ਕੀ ਨੇ, ਤੇ ਲੋਕਾਂ ਨੂੰ ਡੱਕਿਆ ਕਰੋ ਇਹੋ ਜਿਹੇ ਕੰਮਾਂ ਦੇ ਉੱਤੋਂ। ਸਾਰੀ ਉਮਰ ਵਾਸਤੇ ਬੰਦਾ ਮਾਜ਼ੂਰ ਹੋ ਸਕਦਾ ਹੈ ਅਗਰ ਉਹਦੇ ਨਾਲ ਕੋਈ ਹਾਦਸਾ ਹੋ ਜਾਏ। ਇਹ ਜਿਹੜੀ ਵੀਡੀਓ ਤੁਸੀਂ ਵੇਖੀ ਇਹਦੇ ਵਿੱਚ ਇਹੋ ਜਿਹੇ ਕੰਮ ਕਰਨ ਵਾਲੇ ਬੰਦਿਆਂ ਨੂੰ ਵੀ ਡੱਕੋ, ਉਹਨਾਂ ਨੂੰ ਕੋਈ ਹੋਰ ਕੰਮ ਕਰ ਲਓ, ਤੁਹਾਡੀ ਮਿਹਰਬਾਨੀ ਹੈ। ਮਤਲਬ ਜ਼ਰੂਰੀ ਥੋੜ੍ਹੀ ਇਨਸਾਨਾਂ ਦੇ ਉੱਤੇ ਇਹੋ ਜਿਹੇ ਤਜਰਬੇ ਕਰਨੇ ਨੇ, ਕੋਈ ਇੱਟਾਂ ਛੱਟਾਂ ਦੇ ਉੱਤੇ ਤਜਰਬਾ ਕਰ ਲਓ, ਮਤਲਬ ਕਿਸੇ ਬੇਜਾਨ ਚੀਜ਼ ਦੇ ਉੱਤੇ। ਹੁਣ ਜਾਨਵਰਾਂ ਦੇ ਨਾ ਸ਼ੁਰੂ ਕਰ ਦਿਓ, ਉਹ ਵੀ ਮਾਸੂਮ ਨੇ ਵਿਚਾਰੇ, ਉਹਨਾਂ ਦਾ ਵੀ ਕਸੂਰ ਕੋਈ ਨਹੀਂ। ਤੇ ਇਨਸਾਨਾਂ ਤੇ ਜਾਨਵਰਾਂ ਨੂੰ ਬਖਸ਼ ਦਿਓ, ਇੱਟਾਂ ਛੱਟਾਂ ਦੇ ਉੱਤੇ, ਪੱਥਰਾਂ ਦੇ ਉੱਤੇ ਇਹੋ ਜਿਹਾ ਕੋਈ ਤਜਰਬਾ ਕਰ ਲਓ ਤੁਸੀਂ, ਤੁਹਾਡੀ ਮਿਹਰਬਾਨੀ ਹੈ। ਤੇ ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।